ਦੁੱਧ ਤਾਂ ਕੜ ਗਿਆ। ਚਲੋ ਮੁੜ ਬਾਅਦ ਚ ਚਾਹ ਪਕੇਸਾਂ। ਓਏ ਹਾਲ ਓਏ ਸੱਚਣ ਮੈਂ ਉਹ ਤੰਦੂਰੀ ਬਾਲੀ ਆ, ਦਿਮਾਗ ਚੋਂ ਹੀ ਨਿਕਲ ਗਿਆ। ਓਏ ਹਾਲ ਦਿਮਾਗ ਹੀ ਨਹੀਂ ਕੰਮ ਕਰਦਾ ਹੁਣ। ਇਹ ਤੂੰ ਵੇਖੋ ਨਾ ਇਹਦੇ ਕੰਮ ਉਹ ਧੋਪੇ ਚ ਪਿਆ ਹੋਇਆ, ਇਹਨੂੰ ਹੋਸ਼ ਹੀ ਕਾਈ ਨਹੀਂ। ਹਾਲਤ ਤਾਂ ਵੇਖੋ ਇਸ ਨਸ਼ਾਈ ਪਾਊਡਰ ਦੀ। ਪਤਾ ਨਹੀਂ ਮੈਨੂੰ ਕਿਹੜੇ ਗੁਨਾਹਾਂ ਦੀ ਸਜ਼ਾ ਮਿਲਦੀ ਪਈ ਹੈ ਜਿਹੜਾ ਮੈਨੂੰ ਇਹਦੇ ਨਾਲ ਪਰ ਨਾ ਛੱਡਿਆ। ਵੇ ਸਕਲੈਨ ਉਹ ਹੋਸ਼ ਕਰੇ ਨਾ, ਉਹ ਉੱਤਾ ਉੱਠੀ ਉਹ ਰੋਟੀ ਪਕਾਉਂਦੀ ਹੈ ਤਾਂ ਉਹ ਖਾ ਲਾ। ਕੀ ਇਹਨੂੰ ਹੋਸ਼ ਹੋਣਾ ਇਹਨੂੰ ਕਿਸੇ ਗੱਲ ਦਾ ਹੈ? ਬੇਸੁਰੀ ਬਲਾ ਪਈ ਹੋਈ ਹੈ ਇੱਥੇ। ਉਹ ਉੱਠਣਾ ਹੈ ਕਿ ਕੋਈ ਨਾ। ਅੱਲਾ ਮੈਂ ਰੋਟੀ ਤਾਂ ਪਕਾ ਲਵਾਂ, ਮੋੜ ਆ ਕੇ ਤੈਨੂੰ ਉਠੇਨੀ ਆ। ਬੇਹੋਸ਼ ਆ, ਹੋਸ਼ ਹੀ ਕਾਈ ਨਹੀਂ ਕਿਸੇ ਗੱਲ ਦਾ ਤੈਨੂੰ। ਅੱਛੂ ਭਰਾ ਵੀ ਆਵਣਾ ਹਾ ਆ ਜਾਂਦਾ, ਵੇਖ ਕੇ ਪਸੰਦ ਕਰ ਲੈਂਦਾ। ਜਿਸ ਵੇਲੇ ਮੈਂ ਵੇਚ ਬੈਠੋ ਨਾ ਉਸ ਮੁੰਡਾ ਆਖਣਾ ਭਰਾਵਾ ਮੈਨੂੰ ਪੁੱਛੋ ਹੀ ਕੋ ਨਾ, ਮੈਂ ਲੈਣਾ ਇੱਕ ਕੋ ਹੁਣ ਲੇਲਾ ਲੈਣਾ ਆ ਯਾਰ। ਭਰਾ ਬੜੇ ਸੋ ਫੋਨ ਅੱਜ ਨੂੰ ਕਰੇ ਨਾ। शैतान तो बड़ी जिंदगी है। हां बिरा की हाल है? ठीक है तबीयत से ठीक है। ठीक आ नंबर ते आंदा मिलेंदा पे आमो। हां ओ बिरावा तेन पता कुर्बानी आए खोते मैं विच 4-5 बेचने में यारो ते हुन जेड़ा तो करना है ना ओ पसंद कर ला ते ओ छाड़ के ला जा, क्योंकि मैनू पता लगे बाकी ते मैं बेचने में आनो। मेरा दिल ले जाए। हां बकरा कर लेने आए है जेड़ा ना है चीना। हां अयो है मुड़कार छड़सा आया है ठीक नहीं। बड़ा सियाना बिरावा आई त सोहनी चीज ते हाथ रखया। अल्लाह ताला भी मोर तेरे पता है सोहनी चीज अल्लाह दे राह ते देवना है सा। चलो ठीक है। हां ए मेरा बड़ा छाड़ ला, हां इन ले जा, बाकी मोर वांटे मापे बना लेना। चलो सही है मोर ठीक ला है जा। ठीक है। ਹਾਲੀ ਤਾਂ ਹੀ ਸੁੱਤਾ ਪਿਆ। ਤੋਬਾ ਮੇਰੀ। ਉਹ ਵੇ ਸਕਲੈਨ ਉਹ ਉੱਤਾ ਉੱਠੀ ਬੋ, ਹੁਣ ਤਾਂ ਹੋਸ਼ ਕਰ ਲਾ। ਉਹ ਰੋਟੀਆਂ ਪੱਕ ਕੇ ਠੱਡੀਆਂ ਵੀ ਹੋ ਗਈਆਂ ਨੋ। ਉਹ ਫੁਲਕਾ ਤਾਂ ਖਾ ਲਵੇਂ ਆ। ਇਹਨੂੰ ਸੁੜੀਂਦਾ ਪਿਆ ਤੰਮੀ ਦੀ ਮੈਂ ਭੋਗਦੀ ਪਈ ਆ। ਇਸ ਇੰਜ ਕੋਈ ਨਹੀਂ ਉਠੀ ਮਣਾ। ਹੁਣ ਤੋਂ ਇਹ ਉਠੀ ਮਣਾ ਜਾਂ ਮੈਂ ਭਰੀ ਹੋਈ ਬਾਲਟੀ ਪਾਣੀ ਦੀ ਮੈਂ ਤੇਰੇ ਉੱਤੇ ਵਗਾਵਾਂ। ਆ ਉੱਠੀ ਬੋ, ਇਹ ਮੈਂ ਪਾਣੀ ਵਗਾਉਂਦੀ ਪਈ ਆ ਤੇਰੇ ਉੱਤੇ। ਮੈਂ ਆਂਦੀ ਪਈ ਆ ਉੱਠੀ ਬੋ, ਮੈਂ ਪਾਣੀ ਵਗਾ ਵੀ ਛੱਡਣਾ ਹੈ। ਮੈਨੂੰ ਦਿਸਦਾ ਪਿਆ ਤੋ ਇੰਜ ਉਠੀਵਣਾ ਹੀ ਕੋਈ ਨਹੀਂ। तेरे मिशा मेरे नींद तबाह तो खराब कर छड़ी है कि तेरे मिशा हूं तो रिमशा आख लगी आ कच्ची नींदरे उठा छड़े। नींदरा ही आँख लग गई आ, और उठ ही नहीं गया है। वेखे टाइम की होए खलोता है, दोपहर दे ना 1 बजे खलोते हैं तो तू सुत्ता पिया। तेन फुलके वास्ते मैं तेन उठा उठा के थक हार गई हाँ, लेकिन तेरी नींद के पूरी नहीं होती पई है। परा वादिरा मादिरा क्या मैनू समझ दे। चल ना चल शाबाश। मैं तेनू आंदी पई उत्ता उठी बहुत फुलका खा ला, मोर तू समझदा पिया। निंदा समझ दे का वादिरा का परा तेनू एक बारी आख्या मोड़ पानी चलना जा समझ दे चल।
ਤੁਹਾਡੇ ਮੈਂ ਰੋਲ ਨੂੰ ਪੈ ਗਈ ਆ। ਉਠਿੰਦਾ ਹੀ ਕੋਈ ਨਹੀਂ ਪਿਆ। ਪੂਰੀ ਬਾਲਟੀ ਮੈਂ ਭਰ ਕੇ ਇਹਦੇ ਉੱਤੇ ਵਗਾਈਏ, ਇਹਨੂੰ ਹੋਸ਼ ਹੀ ਕੋਈ ਨੂੰ ਆਉਂਦਾ ਪਿਆ। ਆ ਉੱਤਾ ਉੱਠੀ ਬੋ ਫੁਲਕਾ ਖਾ ਲਾ ਤੇ ਮੈਂ ਛਾਂਝ ਤੈਨੂੰ ਮੰਜੀ ਗਾਦੇ ਨਹੀਂ ਆ ਉੱਥੇ ਸਹਿ ਪਵੀ। ਆ ਉੱਤਾ ਉੱਠੀ ਨਾ। ਕੀ ਲੰਬਲਾਈ ਖਲੋਤੇ ਕਾਲ ਨਾ ਕਬਰਾ ਪਾਇਆ ਨਾ ਦੇ ਮਾਰ ਕੇ ਸਹਿਤ ਤਰਾ ਪਾਰ ਕਰਨੇ ਡੂਬ ਜਾਈਦਾ ਮੈਂ ਤਾਂ ਜੱਟਾ ਵਿੱਚੋਂ ਉਹਰਾ ਪਾ ਜਾਂਦੇ ਜੱਟਾ ਵਿੱਚੋਂ ਉਹਰਾ ਆ ਜਾਂਦੇ ਸਮਾਨ ਨੂੰ ਦਿੰਦੇ ਤੂੰ ਮੈਨੂੰ ਨਾ ਐ ਨੱਕ ਕਿਤ ਹੁਣ ਜ਼ੁਬਾਨ ਨਹੀਂ ਰੋਗਾ ਮੈਂ ਚਾਰ ਮਾਸਟਰ ਮੈਂ ਸੱਚਿਆ ਨਾ ਉਹ ਤੇ ਸੱਚਾ ਤਲੇਲ ਕਿਤੇ ਖਲੋਤੇ ਧੰਮੇ ਦੇ ਮੋਟੋ ਸਕਲੈਨੋ ਆ ਕੀ ਹੋਏ? ਆ ਕੀ ਹੋਏ? ਸੱਟ ਤੇ ਨਹੀਂ ਲੱਗੀ ਤੈਨੂੰ? ਉੱਤਾ ਉੱਠੀ, ਉੱਤਾ ਉੱਠੀ। ਕਿਤੇ ਸੱਟ ਲੱਗੀ ਹੈ? ਉੱਤਾ ਉੱਠੀ ਨਾ। ਕਿਤੇ ਲੱਗੀ ਹੈ ਸੱਟ? ਵਿਖਾਵੇਂ ਨਾ ਢੇਰ ਤੇ ਨਹੀਂ ਲੱਗੀ। ਪਾਲਾ ਬਾਂਦੇ ਰਾਖਾ ਗੰਦੇ ਰਨ ਨਵੇਂ ਤਾਂ ਅੱਗੋਂ ਜੱਟਾ ਪੱਚੋ ਇਹ ਕਿੱਥੇ ਲੱਗੀ ਤੂੰ ਕੀ ਕਰਨਾ ਹੁਣ ਜੀ ਮਾਮਾ ਮੈਂ ਉੱਠੇ ਤੂੰ ਨਿਕਲਦਾ ਬਾਂਦੇ ਰਾ ਪਿਲਾਵਾ ਕੋਲ ਬੰਦਨ ਤੇ ਰਨ ਨਵੇਂ ਤਾਂ ਜੱਟਾ ਪੱਚੋ ਆ ਜਾਂਦੇ ਉੱਤਾ ਉੱਠੇ ਬਾਂਦੇ ਰਾ ਇੱਕ ਮਤਲਬ ਦੇ ਸਨੇ ਤੈਨੂੰ ਮੇਰਾ ਪਿੱਛੇ ਪਰਤੇ ਸਰਤੇ ਕਰਨਾ ਆਵੇਗਾ ਨਿਕਲ ਮੈਂਟਲਾ ਟਾਈਮ ਸੰਗ ਆਰਾਮ ਹੜ ਕੇ ਕਰਦੇ ਪਏ ਬਾਂਦੀਰਾ ਅਲਾ ਜਾਂਦੀ ਆ ਮੈਂ, ਜਾਂਦੀ ਆ। ਅੰਨ ਕਾਲ ਪਰਾ ਵਗੰਦੇ ਆ ਸਮਝਦਾਰੀ ਨਹੀਂ ਤੇ ਜੱਟਾ ਪਛੋ ਆਈ ਦੋ ਜੱਟਾ ਪਿੱਛੋਂ ਆਈ ਦੋ ਮੋਹਰ ਵੇਖਦੀ ਪਈ ਆ ਵਰਾ ਨਾ ਸਕਲੇ ਨਾ ਉਹ ਤਾਂ ਗਈ ਵਗ ਤੂੰ ਮਸ਼ੇ ਮਾਰ ਕੇ ਪਾਸ ਟਾਲਾ ਕੇ ਮਸ਼ੇ ਬਿਰਾਵਾ ਕੀ ਹਾਲ ਹੈ? ਵੱਲ ਰਹਿੰਦਾ? ਮੇਰੀ ਭੈਣ ਹੋ, ਮੈਂ ਤਾਂ ਠੀਕ ਹੋ ਤੇ ਤੂੰ ਇਕੱਲੇ ਇਦੋਂ ਕਿਦੋਂ ਟੁਰੇ ਹੋਏ ਐ? ਮੈਂ ਬਿਰਾਵਾ ਤੇਰੇ ਤੋਂ ਹੀ ਆਉਂਦੀ ਪਈ ਆ। ये बिस्मिल्लाह बहन मेरे घर तेरा अपना है 100 वेरी आ 100 वेरी जा ते एक मेरी गाल सुनी मंगी काशा ना आए वेख ला रोडा ते मजदूरी कर के आए वेखा आ छाले मैनू पाए गए मंगी मेरे को काशा ना ओही घर तेरा अपना 100 वेरी आ जा जो मर्जी कर खा पी मौज कर। ਬਿਰਾਵਾ ਮੈਨੂੰ ਪਤਾ ਹੈ ਨਾ, ਮੈਂ ਭਲਾ ਕਦੀ ਜ਼ਿੰਦਗੀ ਵਿੱਚ ਤੁਹਾਡੇ ਕੋਲੋਂ ਕਾਸ਼ਾ ਮੰਗੀ ਹੈ ਤੇ ਹੁਣ ਵੀ ਕੋਈ ਮੰਗਣ ਨਹੀਂ ਆਈ ਹੋਈ, ਨਾ ਕਦੀ ਮੰਗਣਾ ਹੈ ਮੈਂ। ਉਹ ਤਾਂ ਉਹ ਸਕਲੈਨ ਮਾਰ ਕੋਟ ਕੇ ਨਾ ਮੈਨੂੰ ਘਰੋਂ ਕੱਢ ਛੱਡਿਆ ਤੇ ਇਹ ਤਾਂ ਮੈਂ ਮੁੜ ਰਹਿਣ ਵਾਸਤੇ ਆਈ ਆ ਤੁਹਾਡੇ ਘਰ। ਇਹ ਮੈਨੂੰ ਦੱਸੋ ਤੂੰ ਜੋ ਘਰ ਛੱਡ ਕੇ ਔਰ ਟੁਰ ਪਈ ਹੈ ਈਦ ਦਾ ਮੌਕਾ ਹੈ ਸਾਡਾ ਕਿਉਂ ਨੱਕ ਵਟਾਉਂ ਹੈ ਔਰਾ ਟੁਰ ਪਈ ਹੈ ਤੇ ਭੱਜ ਪਈ ਹੈ ਔਰਾਂ ਨੂੰ ਇਹ ਮੈਨੂੰ ਦੱਸੋ ਈਦ ਉੱਤੋਂ ਸਿਰ ਤੇ ਕੁਰਬਾਨੀ ਆਈ ਖਲੀਏ ਬੰਦੇ ਕੀ ਐਕਸੈਂਟ ਭੈਣ ਰਾਂਦੀ ਰੋਸ ਕਬੂਏ ਤੇ ਆਈ ਬੈਠੀ ਹੈ ਤੂੰ ਆਪਣੇ ਘਰ ਰਹੋ ਤੇ ਆਪਣੇ ਘਰ ਜਾ। ਇਹ ਮੈਨੂੰ ਦੱਸੋ 10 ਦਿਨਾਂ ਬਾਅਦ 20 ਦਿਨਾਂ ਬਾਅਦ ਨੇ ਤੂੰ ਬਣੀ ਹੁੰਦੀ ਹੈ ਨੇ ਤੇਰੇ ਰੋਸ ਮਨੇਵੇ ਬਣੇ ਹੋਏ ਨੂੰ ਹੈ ਇਹ ਸੱਤ ਤੂੰ ਨੂੰ ਗੱਡੜੀ ਚ ਵੀਂਦੀ ਤੇ ਨਾ ਸਾਕਾ ਚਾਮਣੀ ਹੈ ਆਪਣੇ ਘਰ ਜਾ ਤੇ ਘਰ ਰਹੋ ਔਰਾ ਬਣੀ ਹੁੰਦੀ ਹੈ ਚੌਥੀ ਪੰਜਵੀਂ ਦੀਵਾਰ 10ਵੀਂ ਦੀਵਾਰ 20ਵੀਂ ਦੀਵਾਰ ਔਰਾ ਨੇ ਤੂੰ ਰੁੱਸੀ ਹੋਈ ਹੈ ਇਹ ਸਾਨੂੰ ਤੂੰ ਸਾਡਾ ਨੱਕ ਵਟਾਵਣ ਕਰ ਤੂੰ ਔਰਾ ਟੁਰੀ ਹੋਈ ਹੁੰਦੀ। ਨਹੀਂ ਬਿਰਾਵਾ ਤੂੰ ਗਲਤ ਸਮਝਦਾ ਪਿਆ। ਕਿਉਂ ਨਹੀਂ? ਉਹ ਮੇਰਾ ਆਪਣਾ ਘਰ ਹੈ ਲੇਕਿਨ ਉਹ ਜਿਸ ਨੇ ਉਹ ਮੈਨੂੰ ਰਾਹ ਨਹੀਂ ਦਿੰਦਾ ਮੁੜ ਮੈਂ ਉੱਤੇ ਕਿਵੇਂ ਰਵਾਂ? ਉਸ ਮੈਨੂੰ ਇਤਨਾ ਮਾਰਿਆ ਕੁੱਟਿਆ ਮੁੜ ਆਂਦਾ ਪਿਆ ਕਿ ਨਿਕਲ ਜਾ ਇੱਥੋਂ ਦਰੀਕ ਕੇ ਕੱਢਿਆ ਇਸੂ ਬਾਂਹ ਤੂੰ ਫਾਦ ਕੇ ਨਿਕਲ ਜਾ ਨਹੀਂ ਤਾਂ ਮੈਂ ਤੈਨੂੰ ਤਲਾਕ ਦੇ ਦੇਸਾਂ। ਮੁੜ ਮੈਂ ਕਿਵੇਂ ਉੱਤੇ ਮੈਂ ਰਾਂਦੀ ਮੁੜ ਹੋਰ ਤਾਂ ਕੋਈ ਵਾਹ ਨਾ ਇੱਦਾਂ ਹੀ ਆਵਣਾ ਨਾ ਤੁਹਾਡੇ ਘਰ ਹੋ। ਚੁੱਪ ਕਰਕੇ ਮੈਂ ਨਿਕਲ ਆਈ ਕਿਵੇਂ ਰਵਾਂ ਹੁਣ ਦੱਸ ਮੈਨੂੰ ਉਹ ਜੁਨਾਹ ਰਾਣ ਦੇ ਮੈਨੂੰ। ਐਂ ਕਾਰੋ ਰਿਆਦ ਬਿਰਾਦਾ ਹੱਥ ਖੁੱਲਾ ਠੀਕ ਹੈ ਨਾ ਤੂੰ ਲੱਗੀ ਜਾ ਉਸੇ ਕੋਲ
تو اسے کو رہو میرے کول بھالی جڑا ہے نا گنجائش کا ہی نہیں میں تا غریب بندہ تے مزدوری کر کے پیسے کمینا دیہڑی سجی جڑی ہے روڈاں تے کام کر کے آئے ویندی پئی ہیں میری بہن تو ریاض کول وگ جا اوندا ہاتھ سوکھا ہے اسے کول وگ جا جا اسے کول جا اللہ میرا برا مڑ میں ریاض برا کول وگ جانی ہاں تیرے مڑ حالات جو اوکھے ہوئے مڑ تینوں اوکھیا تو نہیں نہ کرنا ٹھیک ہے میں مڑ ریاض برا کول وگ جانی ہاں تو میری وجہ تو پریشان نہ ہوویں چنگا براوا ٹھیک براوا کی حال ہے رمشا بہن تو ہاں براوا ٹھیک رہنا ہے ٹھیک ٹھاک ہے ویندی پئی تیرا برا کام دھندا لگوا ہے تے بڑا دل کڈیا آئی تا خیری آئی ہے براوا ਤੈਨੂੰ ਤਾਂ ਮੁੜ ਪਤਾ ਹੋਇਆ ਨਸ਼ਾਈ ਜਿਹਾ ਮੇਰਾ ਸਾਈਂ ਹੋਇਆ ਜਿੱਥੇ ਤੁਸੀਂ ਮੈਨੂੰ ਪਰਨਾਇਆ ਨੇ ਦਿਹਾੜੀ ਉਹਦਾ ਕੰਮ ਹੀ ਇਹ ਹੁੰਦਾ ਮਾਰ ਕੁੱਟ ਕੇ ਬਜਾ ਛੱਡਦਾ ਅੱਜ ਤੇ ਉਸ ਮੁੱਢੋਂ ਅਖੀਰ ਕਰ ਛੱਡੀ ਦਰੀਕ ਕੇ ਜੇ ਕੱਢਿਆ ਇਸੂ ਮੈਨੂੰ ਬਾਂਹ ਚ ਫੜ ਕੇ ਨਿਕਲ ਜਾ ਇੱਥੋਂ ਮੁੜ ਮੈਂ ਹੋਰ ਦੇ ਕਿਤੇ ਜਾਵਣਾ ਜਿੱਤਨ ਦੇ ਤੁਸੀਂ ਜੀਂਦੇ ਬੈਠੇ ਹੋ ਤੁਹਾਂ ਦੇ ਬੂਹੇ ਤੇ ਹੀ ਆਵਣਾ ਮੁੜ ਚੁੱਪ ਕਰਕੇ ਆ ਗਈਆਂ ਜਿਵੇਂ ਤਿਵੇਂ ਗੁਜ਼ਾਰਾ ਤਾਂ ਕਰਦੀ ਰਹੀ ਹਾਂ ਉਹਦੇ ਕੋਲ ਲੇਕਿਨ ਉਸ ਤਾਂ ਮੈਨੂੰ ਜ਼ਲੀਲ ਕੀਤਾ ਹੋਇਆ ਰੋਜ਼ ਮੈਨੂੰ ਮਰੇਂਦਾ ਕੁਟੇਂਦਾ ਰਹਿੰਦਾ ਮੈਂ ਤਾਂ ਬੜੀ ਕੋਸ਼ਿਸ਼ ਕੀਤੀ ਹੈ ਲੇਕਿਨ ਮੈਨੂੰ ਤਾਂ ਹੋਰ ਕੋਈ ਬੂਆ ਨਹੀਂ ਦਿਸਿਆ ਮੈਂ ਸਿੱਧਾ ਤੇਰੇ ਕੋਲ ਆ ਗਈ ਹਾਂ ਮੈਂ ਮੁੜ ਆਖਿਆ ਕਿ ਮੈਂ ਆਪਣੇ ਰਿਆਜ਼ ਬਿਰਾ ਕੋ ਰਾਸਾਂ ਉਹ ਮੇਰੀ ਭੈਣ ਤੂੰ ਕਿਹੜੀ ਕੋਸ਼ਿਸ਼ ਕੀਤੀ ਜੇ ਕੋਸ਼ਿਸ਼ ਕਰੇ ਆ ਤੇ ਘਰ ਬੈਠੀ ਰਵੇਂ ਆ ਹੁਣ ਅਗੂ ਈਦ ਸਿਰ ਤੇ ਤੂੰ ਰੁੱਸ ਕੇ ਆ ਗਈ ਹੈ ਸਾਨੂੰ ਲੋਕ ਕੀ ਆਖਦੇ ਨੇ ਉਹੀ ਤੇਰਾ ਘਰ ਆਪਣਾ ਹੈ ਤੂੰ 100 ਵਾਰੀ ਆ ਲੇਕਿਨ ਇਹ ਰੁੱਸ ਕਿਤਨਾ ਹੀ ਨਾ ਹੋਣਾ ਕਿਉਂ ਸਾਨੂੰ ਮੁਕਾਲਿਆ ਕਰੂ ਮੈਂ ਈਦ ਆਦੇ ਹੋ ਸੀ ਤੇ ਲੋਕ ਸਾਡੇ ਉਸ ਨੇ ਮਿਲਣੀਆਂ ਜੁਲੀਆਂ ਵਾਸਤੇ ਰਿਸ਼ਤੇਦਾਰ ਹੋ ਤੇ ਭੈਣ ਸਾਡੇ ਬੂਹੇ ਤੇ ਬੈਠੀ ਸੀ ਸਾਨੂੰ ਲੋਕ ਕੀ ਆਖਦੇ ਨੇ ਅਸੀਂ ਬੋੜ ਕੇ ਨਾ ਮਾਰ ਜਸਾਂ ਈਦ ਆਦੇ ਭੈਣ ਸਾਈ ਬੈਠੇ ਨੇ ਹੁਣ ਗੱਲ ਸੁਣ ਮੇਰੀ ਰਿਆਜ਼ ਬਿਰਾ ਤੂੰ ਸੱਚਾ ਹੈ ਲੇਕਿਨ ਮੈਂ ਰੁੱਸ ਕੇ ਤਾਂ ਨਹੀਂ ਨਾ ਆਈ ਉਹ ਜਿਸ ਵੇਲੇ ਮੈਨੂੰ ਆਪਣੇ ਘਰੋਂ ਆਪ ਚੱਕ ਕੱਢੇ ਤਾਂ ਮੁੜ ਮੈਂ ਕਿਤੇ ਜਾਵਾਂ ਮੈਂ ਤਾਂ ਮੁੜ ਇੱਥੇ ਹੀ ਆਵਣਾ ਆਣਾ ਉਹ ਨਸ਼ਾਈ ਬੰਦਾ ਹੋਇਆ ਉਸ ਮੈਨੂੰ ਕਿਸੇ ਦੇ ਮਾਰ ਛੱਡਣਾ ਜਿਸ ਵੇਲੇ ਉਹ ਨਸ਼ੇ ਦੀ ਤਰੋੜੇ 'ਚ ਹੁੰਦਾ ਹੈ ਨਾ ਉਹਨੂੰ ਹੋਸ਼ ਹੀ ਕਾਇ ਨਹੀਂ ਆਉਂਦੀ ਉਹਨੂੰ ਪਤਾ ਹੀ ਨਹੀਂ ਲੱਗਦਾ ਜਿਹੜੀ ਸ਼ੈ ਉਹਨੂੰ ਲੱਭੋ ਨਾ ਤੇ ਉਹ ਚਾਹ ਕੇ ਵਗਾ ਛੱਡੇਂਦਾ ਅਗਲੇ ਦਿਨ ਉਸ ਗਾਗਰ ਜੀ ਚਾਹੀਏ ਤੇ ਏਡੀ ਜ਼ੋਰ ਦੀ ਮੇਰੀ ਸਿਰ 'ਚ ਜਾਂਦੀ ਕਿਤੇ ਉਸ ਤੇ ਮੇਰੀ ਤਾਂ ਮੈਂ ਕੀ ਦੱਸਾਂ ਕਿ ਮੇਰੇ ਸਿਰ ਨੂੰ ਏਡੀ ਪੀੜ ਰਹਿੰਦੀ ਹੈ ਹਾਲੀ ਵੀ ਏਡਾ ਉਸ ਮਾਰਿਆ ਮੈਨੂੰ ਉਹਦਾ ਤਾਂ ਕੋਈ ਪਤਾ ਹੀ ਨਹੀਂ ਲੱਗਣਾ ਮੁੜ ਮੈਂ ਕਿਵੇਂ ਰਵਾਂ ਉੱਥੇ ਮਰਿੰਦੀ ਕੁਟਿੰਦੀ ਰਵਾਂ ਕੋਈ ਬਰਦਾਸ਼ਤ ਵੀ ਹੁੰਦੀ ਹੈ ਬਿਰਾਵਾ ਵੇਖ ਰਿਆਜ਼ ਬਿਰਾ ਤੇਰੇ ਤਾਈਂ ਆਵਣ ਤੋਂ ਪਹਿਲੇ ਨਾ ਉਹ ਅੱਛੂ ਬਿਰਾ ਨਾ ਉਹਦੇ ਕੋਲ ਗਈ ਆਮੋ ਉਸ ਮੈਨੂੰ ਆਖਿਆ ਤੂੰ ਰਿਆਜ਼ ਬਿਰਾ ਕੋਲ ਵਗ ਜਾ ਕਿਉਂਕਿ ਮੇਰੇ ਹਾਲਾਤ ਤਾਂ ਆਪਣੇ ਮਾੜੇ ਨੇ ਹੁਣ ਪਿੱਛੇ ਰਹਿ ਗਿਆ ਉਹ ਗੁੰਗਾ ਬਿਰਾ ਕਿਉਂਕਿ ਤੂੰ ਤਾਂ ਹੁਣ ਜਵਾਬ ਦਿੱਤੀ ਖਲੋਤਾ ਉਹਦੇ ਕੋਲ ਮੈਂ ਜਾ ਨਹੀਂ ਸਕਦੀ ਉਹ ਆਪ ਰੁਪਈਏ ਤੋਂ ਤੰਗ ਹੈ ਉਹਦੇ ਹਾਲਾਤ ਕਿਵੇਂ ਮਾੜੇ ਜੇ ਉਹ ਤਾਂ ਸਾਰਿਆਂ ਨੂੰ ਪਤਾ ਹੈ ਮੈਂ ਉਸ ਤੇ ਬੋਝ ਕੋਈ ਨਹੀਂ ਬਣੂ ਤਾਂ ਕਰਕੇ ਮੈਂ ਉੱਧਰ ਨਹੀਂ ਜਾਣਾ ਚਾਹੁੰਦੀ ਉਹ ਮੇਰੀ ਭੈਣ ਮੇਰੀ ਗੱਲ ਸੁਣੋ ਉਹ ਗਰੀਬ ਬੰਦਾ ਸਾਡਾ ਬਿਰਾ ਉਹਦੇ ਹਲ ਨਾ ਜਾ ਮੂੰਹ ਚਾ ਕੇ ਤੈਨੂੰ ਪਰਨਾ ਕੇ ਦਿੱਤਾ ਏ ਉਥੇ ਉਹਨਾਂ ਦੇ ਬੂਹੇ ਦਬਾਓ ਸਾਡੇ ਲਾਵਾਂ ਤੇ ਲੋੜ ਕਾਏ ਨੇ ਮੈਂ ਆ ਜਾਊਂ ਮਿਸਤਰੀ ਵਗ ਜਾਸੀ ਇਹ ਬਣਵਾਵੇਂ ਨੂੰ ਤੇ ਜਾ ਤੂੰ ਸਹੀ ਆਪਣੇ ਘਰ ਵਾਸਤੇ ਪੂਰਾ ਮੂੰਹ ਚਾ ਕੇ ਆ ਗਈ ਅਗਾ ਜਾ ਘਰ ਮਗਰ ਲਾਓਗਾ ਬਿਰਾਵਾ ਮੇਰੀ ਗੱਲ ਤਾਂ ਸੁਣ
ਵੇਖੇ ਨਾ ਹੇਠਾਂ ਬੋਏ ਤੇ ਪਿਆ ਹੋਇਆ ਹਾਲਤ ਤਾਂ ਵੇਖੋ ਇਹਦੀ ਸਕਲੈਨ ਉਤਾ ਉੱਠੀ ਨਾ ਸਕਲੈਨ ਉਤਾ ਉੱਠੀ ਬੋਏ ਤੇ ਪਿਆ ਹੋਇਆ ਕੀ ਹੈ ਤੈਨੂੰ ਮੰਜੀ ਤੇ ਸਹਿ ਪਵੇਂ ਆ ਤੂੰ ਮੁੜ ਆ ਗਈ ਹੈ ਤੈਨੂੰ ਜੋ ਘਰੋਂ ਕੱਢਿਆ ਮੈਂ ਹੁਣ ਤੋਂ ਬਾਅਦ ਮੁੜ ਕੇ ਕਰਨਾ ਹੈ ਤੂੰ ਮੈਨੂੰ ਇਹ ਦੱਸ ਤੇ ਤੇਰਾ ਨਾ ਬਣਦਾ ਤਾਂ ਕੋਈ ਨਾ ਤੇ ਕਿਉਂਕਿ ਤੈਨੂੰ ਜੋ ਇੱਕ ਵਾਰੇ ਮੈਂ ਘਰੋਂ ਕੱਢ ਦਿੱਤਾ ਫਿਰ ਤੂੰ ਕਹਿੰਦਾ ਚੱਲ ਨਿਕਲ ਇਹ ਤੂੰ ਨਿਕਲ ਆ ਚੱਲ ਬੰਦੇ ਰੋ ਸਕਲੈਨ ਨੂੰ ਨਾ ਕਰੋ ਕਿਉਂ ਕਰਦਾ ਪਿਆ ਮੈਂ ਕਿਤੇ ਜਾਵਾਂ ਅੱਗੇ ਕੱਢਿਆ ਤੇ ਮੈਂ ਗਈ ਵੀ ਆ ਬਿਰਾਵਾਂ ਕੋਲ ਉਹਨਾਂ ਨੇ ਮੈਨੂੰ ਬਜਾ ਛੱਡਿਆ ਹੋਰ ਕਿਹੜੇ ਬੂਏ ਤੇ ਜਾਵਾਂ ਕਿਹੜੀ ਵਾਹ ਕਰਾਂ ਮੈਂ ਮੈਨੂੰ ਦੱਸ ਤਾਂ ਸਹੀ ਤੂੰ ਵੀ ਕਰਦਾ ਪਿਆ ਕਿਤੇ ਜਾ ਸਮੋੜ ਮੈਂ ਇੱਥੇ ਹੀ ਰਹਿਣਾ ਮੈਂ ਕਿਤੇ ਹੀ ਨਹੀਂ ਜਾਵਣਾ ਗੱਲ ਸੁਣ ਮੇਰੇ ਲੋ ਤੈਨੂੰ ਭੇਰਾ ਰੱਖੇ या तो जाने ना कर मेरे लो जाकर मारे चढ़ाऊंगा जिधर मर्जी जा और मैं तेना कर भाग जा पड़ा मेरी आंखों को दूर हो जा निकल जा पड़ा निकल जा पड़ा वहाँ नहीं रहो रना ਸਕਲੈਨ ਨਾ ਕੱਢ ਮੈਨੂੰ अरे बात ਮੈਂ ਕਿਤੇ ਜਾ ਸਾ ਨਾ ਕੱਢ ਮੈਨੂੰ मैं तो अरे निकल अरे जा गान दे रहा ए मोड़ के मैं दे बांध रहा मैं जा कर तेरे अच्छा तो मैंने रहे निकला तेरे और तू और रंदे का बांधे की जाने क्या खा वो शांग जाए ना बात मोड़ थे वधी डेंग कर दे ਕਿਵੇਂ ਲੰਦਾ ਪਿਆ गिलास पाँच सौ ने सही नहीं आया ले लो ये गिलास ਤਾਂ ਨਹੀਂ नहीं सही नहीं पतीसा दाल ਇਹ ਪਰਾਂਦੇ ਜਿਹੜਾ ਮੇਰਾ ਸਿਰ ਦਾ ਸਾਈਂ ਹੈ ਉਸ ਮੈਨੂੰ ਮਾਰ ਕੇ ਘਰੋਂ ਕੱਢ ਛੱਡਿਆ ਆਂਦਾ ਕਿ ਬਿਰਾ ਕੋਲ ਵਗ ਜਾ ਤਾਂ ਮੈਂ ਆਈ ਆ ਨਹੀਂ ਤਾਂ ਤੇਰੇ ਕੋਲ ਕੋਈ ਨਾ ਆਵਣਾ ਬਿਰਾਵਾ ਮੈਂ ਤੇਰੇ ਨਾਲ ਕਿਵੇਂ ਵਗ ਜਾਵਾਂ ਤੂੰ ਆਪ ਫੇਰੀ ਕਰੇਂਦਾ ਸਾਰਾ ਦੇ ਪਿਆਲੀਆਂ ਵਿੱਚ ਇੰਦਾ ਪਰਾਂਦੇ ਵਿੱਚ ਇੰਦਾ ਪਤਾ ਨਹੀਂ ਕਿਵੇਂ ਔਖਾ ਤੋਂ ਗੁਜ਼ਰੇਂਦਾ ਪਿਆ ਮੈਂ ਤੇਰੇ ਨਾਲ ਕਿਵੇਂ ਵਗ ਜਾਵਾਂ ਮੈਂ ਉਥਾਂ ਹੀ ਠੀਕ ਆ ਆਪਣੇ ਘਰ ਜਿਵੇਂ ਵੀ ਹੈ ਮੈਂ ਮਰਿੰਦੀ ਕੁਟਿੰਦੀ ਰਾਸਾ ਆਪਣੇ ਘਰ ਵਾਲੇ ਕੋਲ ਮੈਂ ਉਥਾਂ ਹੀ ਵਗ ਜਾਂਦੀ ਆ ਮੈਂ ਤੇਰੇ ਕੋਲ ਨਹੀਂ ਆਪਣੇ ਘਰ ਵਗ ਜਾਂਦੀ ਆ ਨਾ ਮੈਨੂੰ ਰੋਕ ਬਿਰਾਵਾ ਨਾ ਬਿਰਾਵਾ ਮੈਂ ਤੈਨੂੰ ਔਖਾ ਨਹੀਂ ਕਰਨਾ ਚਾਹੁੰਦੀ ਬਿਰਾਵਾ ਮੈਨੂੰ ਜਾਵਣ ਦੇ ਅੱਲਾ ਠੀਕ ਹੈ ਬਿਰਾਵਾ ਰੋ ਨਾ भला हो भी तेरा बिरावा भला हो भी तेरा दो मैं बिरावा कोल गई जेड़े मुड़ भी तेरे तू तो सौखे ही है ना जवाब दे छड़िया उन्हें बजा छड़िया लेकिन तेरा भला होवे जो तू मैनू आंदा पे भी चुल्ला भी इतना ही खा पी सै इतना ही रहो कोई परेशानी की लोड़ नहीं हालांकि एडा माड़ा हो के भी तो अपनी बहन की संभाल की है भला हो भी तेरा बिरावा
कदी तेन कोई जिंदगी दुख ना मिले। अल्लाह तेन सौखिया करे। तू अपनी इस कीरी बहन ते रहम खादा, एदी संभाल कीती है तू, भला होवे तू। अस्सलामुअलैकुम, दिस इज़ मी रिमशा हुसैन। तो कहिए कैसे हैं आप सब लोग। उम्मीद करती हूँ कि आप सब लोग खैरियत से होंगे, ठीक ठाक होंगे। और उम्मीद करती हूँ ये जो आज की स्टोरी आपने देखी है, आपने खूब इंजॉय किया होगा, आपको मज़ा आया होगा और काफ़ी कुछ देखने को और सीखने को मिलेगा। देखिए, इसमें ये था कि जिन बेटियों पे माँ बाप का साया नहीं होता लेकिन भाई उनके होते हैं ज़िंदा, तो वो जब अपनी बहनों की शादी कहीं कर देते हैं, पहले तो उन्हें अपनी बहनों का जहाँ पे रिश्ता करना है वो देखभाल कर करना चाहिए। अब देखिए, एक बहन है, उसका ऐसी जगह पे रिश्ता कर दिया जिसका उन्हें पता है कि वो इंसान जो है वो काबिल नहीं है हमारी बहन के, ना वो यानी कि 2 वक्त की रोटी खिला सकता है, वो इस काबिल भी नहीं है। तो आप उस घर में दे रहे हैं, तो ज़ाहिर है आपको पता है आपकी बहन ने वाकई वहाँ पे परेशान होना है, जलील हो जाना है, वहाँ पे उसकी वहाँ ज़िंदगी तो नहीं है ना। फिर एक बहन जो है वो आपके दरवाजे पर आई है एक फरियाद लेकर। ज़ाहिर है शोहर ने उसे निकाल दिया है, जिस भी तरीके से उसे मार पीट के तशद्दुद करके निकाल दिया। उसने कहाँ जाना है? उसका उसके भाइयों की सिवा कोई है भी नहीं, तो वो कहाँ जाएगी? आपके पास आएगी और आप उसे ऐसे धुतकार कर निकाल देंगे, ये तो गलत बात है ना। आपकी जिम्मेदारी यहाँ पे ख़त्म नहीं होती है। माँ बाप फोत हो गए हैं तो आप ही उसके लिए माँ बाप है, वो उसने आपके ही दरवाजे पर आना है और आपसे ही गिला शिकवा करना है, ठीक है ना। आप ही के दर पर आना है और फरियाद लेकर आना है उसने। लेकिन आपका ये हक नहीं बनता ये कि आप सोचते हैं कि हमने रिश्ता कर दिया है अपनी बहन का तो हमारी जिम्मेदारी ख़त्म हो गई है। ऐसा नहीं होता। उसके दुख का सुख का वो जिम्मेदार वो आप ही हैं, ठीक है। अगर वो मुश्किल में है, उस पर कोई मुश्किल वक्त आया है तो वो आपके पास ही आएगी और आपका हक बनता है आप उसकी मुश्किल को दूर करें, उसके मसले का हल निकालें। ये हल नहीं है कि आप देखिए, बहनें तो बहनें होती हैं और बहनों को अपने भाइयों पर बड़ा मान होता है। तो आप ये इस तरह से अपना जो है ये भाई बनकर दिखाते हैं, ये कोई मान वाला काम तो नहीं ना करते। देखिए, भाई जो है वो पता नहीं क्या कुछ बहनों के लिए करते हैं, लेकिन देखिए इस तरह के भी भाई होते हैं जो अपनी जिम्मेदारियों से जान छुड़ाते हैं कि ये हम पर बोझ ना बन जाए। एक भाई दिखाया आपने कि जो सबसे गरीब है, जो बेचारा यानी कि पता नहीं किस तरह से अपना गुजर औकात उसने चलाया, लेकिन उसने अपना दिल बड़ा किया, अपनी बहन को घर ले आया। उसने कहा कोई परेशानी की ज़रूरत नहीं, यहीं पे रहो। उसने अपना दिल बड़ा किया और देखिए जो उससे अच्छे हैं, यानी कि उनके हालात भी अच्छे हैं, लेकिन उन्होंने अपनी बहन की जो है ना बोझ उठाने से इनकार कर दिया। गलत चीज़ थी। ये चीज़ हमारी माशरे का हिस्सा है। भाई जो हैं वो अपनी बहनों की जिम्मेदारियों से दूर भागते हैं, तो ये चीज़ नहीं होनी चाहिए। बहनें बहनें ही होती, वही जो बचपन में आपके साथ पली बड़ी जवान हुई वही आपकी बहन होती। वो रिश्ता ख़त्म नहीं होता शादी के बाद, वो रिश्ता वैसे ही रहता अगर आप समझे तो, ठीक है ना। तो ये चीज़ है, अपनी ज़िम्मेदारी से दूर ना भागा करें। अगर आपको हमारी ये स्टोरी अच्छी लगे, इसे आपने ज़्यादा से ज़्यादा शेयर भी करना है, कमेंट्स में बताया कैसी लगी है और लाइक करना भी मत भूलिएगा। एक बार फिर जाते जाते बाटा टीवी पंजाबी जिंदाबाद, पाकिस्तान जिंदाबाद।